ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸਵਾਗਤ ਹੈ। ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ। ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ। ਜਿਵੇਂ ਆਪਾਂ ਜਾਣਦੇ ਹਾਂ, ਅੱਜ 4th ਆਫ ਜੁਲਾਈ ਹੈ। ਇੱਕ ਵਾਰੀ ਫੇਰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਆਜ਼ਾਦੀ ਦਿਹਾੜੇ ਦੀਆਂ, ਇੰਡੀਪੈਂਡੈਂਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਅਮਰੀਕਾ ਦੀ ਆਜ਼ਾਦੀ ਦਾ ਜਿਹੜਾ ਦਿਹਾੜਾ ਹੈ, ਉਹ ਫਾਇਰਵਰਕਸ ਦੇ ਨਾਲ ਵੀ ਜਿਹੜਾ ਉਹ ਸੰਬੰਧਿਤ ਆ। ਕੈਲੀਫੋਰਨੀਆ ਦੇ ਵਿੱਚ ਜਿਵੇਂ ਆਪਾਂ ਜਾਣਦੇ ਹਾਂ, ਕਈ ਥਾਵਾਂ ਦੇ ਉੱਤੇ ਅੱਗਾਂ ਵੀ ਲੱਗੀਆਂ ਆ ਤੇ ਫਾਇਰਵਰਕਸ ਤੋਂ ਵੀ ਕਈ ਵਾਰ ਅੱਗਾਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਤੇ ਉਹਦੇ ਦਰਮਿਆਨ ਕਈ ਮੁਸ਼ਕਿਲਾਂ ਭਾਜੜਾਂ ਜਿਹੜੀਆਂ ਉਹ ਪੈ ਜਾਂਦੀਆਂ ਨੇ। ਖੁਸ਼ੀ ਦਾ ਦਿਨ ਕਈਆਂ ਦੇ ਲਈ ਗਮ ਦੇ ਵਿੱਚ ਵੀ ਤਬਦੀਲ ਹੋ ਸਕਦਾ ਆ। ਆਪਾਂ ਉਸ ਦੇ ਬਾਬਤ ਗੱਲਬਾਤ ਕਰਾਂਗੇ, ਕਿੱਦਾਂ ਉਸ ਸਾਰੀਆਂ ਚੀਜ਼ਾਂ ਤੋਂ ਬਚਿਆ ਰਹਿ ਸਕਦਾ ਆ, ਸੇਫਲੀ ਆਪਾਂ ਕਿੱਦਾਂ ਇੰਜੋਏ ਕਰ ਸਕਦੇ ਹਾਂ ਫਾਇਰਵਰਕਸ ਨੂੰ ਲੈ ਕੇ, ਤੇ ਹੋਰ ਜਿਹੜੀਆਂ ਟਿਪਸ ਦੇ ਲਈ ਆਪਣੇ ਨਾਲ ਇਸ ਟਾਈਮ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਤੋਂ ਕੈਪਟਨ ਜਸਵੰਤ ਸਿੰਘ ਜੁੜ ਚੁੱਕੇ ਨੇ। ਜਸਵੰਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਭ ਤੋਂ ਪਹਿਲਾਂ ਤੁਹਾਨੂੰ 4th ਆਫ ਜੁਲਾਈ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਬਹੁਤ-ਬਹੁਤ। ਸੋ ਕੈਪਟਨ ਜਸਵੰਤ ਸਿੰਘ ਜੀ, ਸੋ ਥੋੜ੍ਹਾ ਜਿਹਾ ਸਾਨੂੰ ਦੱਸੋ, ਜਿਵੇਂ ਮੈਂ ਸ਼ੁਰੂਆਤ 'ਚ ਵੀ ਦੱਸ ਰਿਹਾ ਸੀ, ਤੁਹਾਡੇ ਵਾਲੇ ਇਲਾਕੇ ਦੇ ਵਿੱਚ ਵੀ ਤੁਸੀਂ ਯੂਨੀਵਰਸਿਟੀ ਵਾਲੇ ਪਾਸੇ ਆ, ਉੱਥੇ ਇੱਕ ਵੱਡੀ ਫਾਇਰ ਇਸ ਟਾਈਮ ਲੱਗੀ ਹੈ। ਉਹਦੀ ਲੇਟੈਸਟ ਜੇ ਤੁਸੀਂ ਕੋਈ ਅਪਡੇਟ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਆ। ਹਾਂਜੀ, ਜਿਹੜੀ ਅੱਗ ਲੱਗੀ ਹੈ ਕਰੰਟਲੀ ਹੈਗੀ ਆ ਔਰੇਵਿਲ, ਲੇਕ ਔਰੇਵਿਲ ਦੇ ਲਾਗੇ ਇੱਥੇ ਡੈਮ ਹੈ। ਉੱਥੇ ਸੁਣਿਆ ਹੋਣਾ ਜਦੋਂ ਅੱਗੇ ਡੈਮ ਦਾ ਇਸ਼ੂ ਹੋਇਆ ਸੀਗਾ, ਉੱਥੇ ਹੈਗੀ ਕਰੰਟਲੀ ਇਸ ਵੇਲੇ ਉਹ 3671 ਹੈਗਾ ਜਿਹਨੂੰ ਅੱਗ ਲੱਗ ਚੁੱਕੀ ਆ ਤੇ 0% ਕੰਟੇਨਮੈਂਟ ਆ। ਤੇ ਸਾਡੇ ਇੱਥੋਂ ਜਿਹੜੇ ਸਾਡੇ ਲੋਕਲ ਏਰੀਆ ਆ, ਉਹ ਇਮੀਡੀਏਟ ਨੀਡ ਸਟ੍ਰਾਈਕ ਟੀਮ ਹੁੰਦੀ ਆ, ਉਹ ਕਈ ਫਾਇਰ ਟਰੱਕ ਉੱਥੇ ਗਏ ਹੋਆ ਤੇ ਇਸ ਕਰਕੇ ਅਸੀਂ ਵੀ ਐਕਚੁਅਲੀ ਐਡੀਸ਼ਨਲ ਸਟੈਫਿੰਗ ਇੱਦਾਂ ਸ਼ੁਰੂ ਕੀਤਾ ਹੈ ਇਸ ਕਰਕੇ ਕਿ ਇਸ ਏਰੀਏ 'ਚ ਇਸ ਵੇਲੇ ਗਰਮੀ ਬਹੁਤ ਆ। ਜਿਹੜਾ ਨੈਸ਼ਨਲ ਵੈਦਰ ਸੈਂਟਰ ਨੇ ਕਿਹਾ ਆ ਵੀ ਅੱਗ ਦਾ ਅੱਜ ਬਹੁਤ ਜ਼ਿਆਦਾ ਖਤਰਾ ਆ। ਸੋ 4th ਆਫ ਜੁਲਾਈ ਆ, ਬਹੁਤ ਸਾਰੇ ਲੋਕ ਫਾਇਰਵਰਕਸ ਅੱਜ ਦੇ ਦਿਨ ਚਲਾਉਂਦੇ ਆ, ਕਿਤੇ ਅਲਾਊਡ ਹੁੰਦੇ ਕਿਤੇ ਨਹੀਂ ਅਲਾਊਡ ਹੁੰਦੇ, ਪਰ ਫਿਰ ਵੀ ਜਿਹੜੇ ਲੋਕ ਆ ਉਹ ਚਲਾ ਲੈਂਦੇ ਆ। ਇੱਕ ਤਾਂ ਇਹੀ ਆ ਬੇਨਤੀ ਆ ਵੀ ਭਾਈ ਲੀਗਲੀ ਜਿਹੜੇ ਆ ਜਿੱਥੇ ਤੁਹਾਨੂੰ ਅਲਾਊਡ ਆ ਉਹੀ ਕਰੋ। ਸੋ ਉਹਦੇ ਫਾਇਰਵਰਕਸ ਨੂੰ ਲੈ ਕੇ ਕੀ ਟਿਪਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ? ਹਾਂਜੀ, ਪਹਿਲਾਂ ਤਾਂ ਸਭ ਤੋਂ ਵੱਡੀ ਆਪਣੇ ਵੀਰ ਆ, ਟਰੱਕਾਂ ਵਾਲੇ ਵੀਰ ਆ, ਬਾਹਰਲੀਆਂ ਸੀਟਾਂ 'ਚ ਲੈ ਆਉਂਦੇ ਆ, ਉਹ ਤਾਂ ਕੋਈ ਗੱਲ ਨਹੀਂ, ਪਰ ਜਿਹੜੇ ਫਾਇਰਵਰਕਸ ਬਾਹਰਲੀ ਸਿੱਟ ਜਾਂਦੇ ਉਹ ਲੀਗਲ ਨਹੀਂ ਹੈਗੇ ਸਟੇਟ ਆਫ ਕੈਲੀਫੋਰਨੀਆ ਵਿੱਚ। ਜਦੋਂ ਤੁਸੀਂ ਪਟਾਕੇ ਲੈਣ ਜਾਂਦੇ ਆ, ਆਪਾਂ ਹਰ ਇੱਕ ਮੈਜੋਰਿਟੀ ਜਿੰਨਾ ਟਨਾਂ ਤੁਸੀਂ ਵੇਚ ਸਕਦੇ ਉੱਥੇ ਬੂਥ ਲੱਗੇ ਹੋਆ, ਕਿਉਂਕਿ ਜੇ ਤੁਸੀਂ ਕਹੋਗੇ ਇੱਧਰ ਬੀਟ ਕਾਉਂਟੀ ਆ, ਉੱਥੇ ਨਹੀਂ ਪਲਾਸਟਿਕ ਕਾਉਂਟੀ, ਉੱਥੇ ਨਹੀਂ ਬੂਥ ਨਹੀਂ ਵੇਚ ਨਹੀਂ ਸਕਦੇ। ਜਿਹਨੇ ਇਹਦੇ 'ਚ ਵੇਚ ਸਕਦੇ ਉਹ ਜ਼ਰੂਰੀ ਆ ਉਹਦੇ ਥੱਲੇ ਸੀਲ ਲੱਗੀ ਹੁੰਦੀ ਆ। ਜਿੰਨੇ ਬੂਥ ਆ ਉਹ ਉਹਨੇ ਲੀਗਲੀ ਵੇਚਣੇ। ਫਿਰ ਵੀ ਇੱਕ ਵਾਰੀ ਕਨਫਰਮ ਕਰ ਲਓ, ਥੱਲੇ ਲਿਖਣਾ ਸਟੇਟ ਆਫ ਕੈਲੀਫੋਰਨੀਆ, ਉੱਤੇ ਸੀਲ ਲੱਗੀ ਹੋਣੀ ਫਾਇਰ ਡਿਪਾਰਟਮੈਂਟ ਦੀ। ਇੱਧਰ ਹੋਣਾ ਮੇਰਾ ਮਲਟੀ ਕਲਾਸ ਇੱਦਾਂ ਦਾ ਉੱਤੇ ਲੱਗਾ ਹੋਣਾ ਅਤੇ ਉਹਦੇ 'ਤੇ ਲਿਖਿਆ ਹੋਣਾ ਆ ਸੇਫ ਐਂਡ ਸੇਨ ਫਾਇਰਵਰਕ। ਬਾਕੀ ਉਹ ਤੋਂ ਬਾਅਦ ਇਹ ਜ਼ਰੂਰੀ ਆ, ਕੋਈ ਵੀ ਨਿੱਕਾ ਨਿਆਣਾ ਆ, ਹਰ ਇੱਕ ਨਿਆਣਾ ਮੰਗਦਾ ਵੀ ਮੈਂ ਅਸੀਂ ਚਲਾਉਣੇ ਆ, ਉਹਨਾਂ ਨੂੰ ਚਲਾਉਣਾ। ਇਹ ਸਿਰਫ ਅਡਲਟ ਹੀ ਚਲਾ ਸਕਦਾ ਆ। ਕਈ ਬੰਦੇ ਆ ਉਹ ਪੌੜੀ ਰੱਖ ਲੈਂਦੇ ਆ, ਪੌੜੀ ਥੋੜ੍ਹਾ ਜਿਹਾ ਉੱਚਾ ਲੱਗਦਾ ਹੈ, ਥੋੜ੍ਹਾ ਜੁਰਾ ਦੀਦਾ ਹੈ, ਉਹ ਵੀ ਕੋਸ਼ਿਸ਼ ਕਰਨੀ ਬੜਾ ਉੱਚਾ ਨਾ ਰੱਖਿਆ ਜਾਵੇ, ਥੱਲੇ ਠੀਕ ਆ ਤੇ ਪਰਾਂ ਰਹਿਣਾ। ਤੇ ਆਪਣੇ ਹਰ ਘਰ ਗਾਰਡਨ ਹਾਊਸ ਤਾਂ ਹੁੰਦਾ ਹੀ ਆ ਮੋੜੇ ਫਰੰਟ ਯਾਰਡ 'ਚ, ਆਪਣਾ ਗਾਰਡਨ ਹਾਊਸ ਆ ਉਹ ਰੈਡੀ ਰੱਖਣਾ। ਕੋਈ ਵੀ ਆਪਣੇ ਨਿਆਣਿਆਂ ਨੂੰ ਦੂਰ ਰੱਖਣਾ, ਨਿਆਣਿਆਂ ਦੇ ਜੀਅ ਕਰਦਾ ਲਾਗੇ ਆਉਣ ਨੂੰ। ਜੇ ਕੋਈ ਪਟਾਕਾ ਤੁਸੀਂ ਉਹਨੂੰ ਅੱਗ ਲਾਈ ਆ, ਚੱਲਿਆ ਨਹੀਂ, ਇਹ ਨਹੀਂ ਉਹਨੂੰ ਜਾ ਕੇ ਕਨਫਰਮ ਕਰਨਾ, ਉਹਨੂੰ ਕਿਸੇ ਡਿਵਾਈਸ ਨਾਲ ਪਾਣੀ ਵਾਲੀ ਬਕਟ ਕੋਲ ਰੱਖੋ, ਉਹਦੇ ਵਿੱਚ ਸਿੱਟ ਦਿਓ, ਕਿਉਂਕਿ ਕਈ ਵਾਰੀ ਫਿਊਜ਼ ਟੁੱਟਾ ਹੁੰਦਾ ਜਾਂ ਨਹੀਂ ਟੁੱਟਾ ਹੁੰਦਾ, ਉਹ ਦੁਬਾਰਾ ਫਿਰ ਵੀ ਚੱਲ ਸਕਦਾ, ਡਿਲੇ ਹੋ ਸਕਦਾ ਆ। ਡਿਲੇ ਹਾਂਜੀ ਹੋ ਸਕਦਾ। ਬਾਕੀ ਜਦੋਂ ਹੁਣ ਆਪਾਂ ਪਟਾਕੇ ਚਲਾ ਲਏ ਆ, ਉਹ ਤੋਂ ਬਹੁਤ ਜ਼ਰੂਰੀ ਆ ਉਹਨੂੰ ਪਾਣੀ ਵਾਲੀ ਬਾਲਟੀ 'ਚ ਪਾ ਕੇ ਰੱਖੋ, ਲੋਹੇ ਦੀ ਵਿੱਚ। ਨਾ ਕਿ ਤੁਸੀਂ ਆਪਣੇ ਪਿਛਲੇ ਸਾਲ ਮੈਂ ਕੰਮ 'ਤੇ ਸੀਗਾ, ਵੀ ਕੰਮ 'ਤੇ ਆ, ਜਿਹੜੀਆਂ ਸਾਡੀਆਂ ਸਭ ਤੋਂ ਜ਼ਿਆਦਾ ਅੱਗਾਂ ਲੱਗੀਆਂ ਉਹ ਜਿਹੜੇ ਆਪਣੇ ਨੀਲੇ ਹੁੰਦੇ ਕੈਨ ਹੁੰਦੇ ਗਾਰਬੇਜ ਵਾਲੇ, ਉਹ ਵਿੱਚ ਰੀਸਾਈਕਲ ਵਾਲੇ ਉਹਦੇ ਵਿੱਚ ਰੱਖ ਦਿੱਤੇ, ਰੱਖ ਕੇ ਘਰ ਦੇ ਨਾਲ ਖੜੇ ਕਰਤੇ ਤੇ ਉਹਨਾਂ ਨੂੰ 2 ਘਰ 3 ਕਾਰਾਂ ਉਹਨਾਂ ਨੂੰ ਪਿਛਲੇ ਸਾਲ ਅੱਗ ਲੱਗੀ ਨਾ। ਜੇ ਤੁਸੀਂ ਯੂਬਾ ਸਿਟੀ ਜਾਂ ਸਰਵਰ ਕਾਉਂਟੀ 'ਚ ਰਹਿੰਦੇ ਆ ਤੇ ਜੇ ਤੁਹਾਡੀ ਜਿਹੜੇ ਪਟਾਕੇ ਤੁਸੀਂ ਬਾਹਰਲੀਆਂ ਸਟੇਟਾਂ 'ਚ ਲੈ ਕੇ ਆਉਂਦੇ ਆ, ਤੁਸੀਂ ਚਲਾਉਣੇ ਆ ਆਪਣੀ ਪ੍ਰਾਪਰਟੀ ਮੋਹਰੇ, ਜਿਹੜੇ ਜ਼ਿਆਦਾ ਵੱਡੇ ਆ, ਜਿਹੜੇ ਤੁਸੀਂ ਨਰਕੀ ਨੂੰ ਦੇਖੇ ਆਉਂਦੇ ਆ, ਐਰਕੀ ਉਹਦਾ $1000 ਤੁਹਾਨੂੰ ਫਾਈਨ ਆ। ਜੇ ਤੁਸੀਂ $1000 ਉਹ ਇਹ ਨਹੀਂ ਤੁਸੀਂ ਕੋਰਟ ਜਾ ਕੇ ਤੁਸੀਂ ਵਕੀਲ ਕਰਕੇ, ਇਹ ਐਡਮਿਨਿਸਟ੍ਰੇਟਿਵ ਫਾਈਨ ਆ, ਉਹ ਤੁਹਾਨੂੰ ਦੇਣਾ ਹੀ ਪੈਣਾ। ਸੇ ਕੋਸ਼ਿਸ਼ ਕਰਿਓ ਵੀ ਜਿਹੜੇ ਇਲੀਗਲ ਪਟਾਕੇ ਨਾ ਚਲਾਏ ਜਾਣ ਤੇ ਉਹ ਨਾਲ ਸਾਡੀ ਬਹੁਤ ਮਦਦ ਹੋਣੀ, ਕਿਉਂਕਿ ਸਾਨੂੰ ਰਾਤ ਨੂੰ ਬਹੁਤ ਜ਼ਿਆਦਾ ਕਾਲਾਂ ਹੋਣੀਆਂ, ਮੈਜੋਰਟੀ ਇਲੀਗਲ ਹੋਣੀਆਂ। ਉਹਦੇ ਨਾਲ ਹੀ ਕਈ ਅੱਗਾਂ ਲੱਗ ਚੁੱਕੀਆਂ ਪਿਛਲੇ ਸਾਲ, ਕਈ ਘਰੇਲੂ ਹੋ ਗਏ, ਕਈ ਗੱਡੀਆਂ ਲੂ ਹੋ ਗਈਆਂ, ਤੇ ਇਹ ਬਹੁਤ ਜ਼ਰੂਰੀ ਆ, ਇਹ ਕਰਿਓ। ਸੋ ਬਿਲਕੁਲ, ਸੋ ਇਹ ਜਿਹੜੇ ਟਿਪਸ ਆਪਣੇ ਨਾਲ ਸ਼ੇਅਰ ਕਰ ਰਹੇ ਆ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਤੋਂ ਕੈਪਟਨ ਜਸਵੰਤ ਸਿੰਘ। ਸੋ ਥੋੜ੍ਹੇ ਜਿਹੜੇ ਟਿਪਸ ਆਪਣੇ ਨਾਲ ਸ਼ੇਅਰ ਜਿਹੜੇ ਉਹ ਕਰ ਰਹੇ ਆ। ਸੋ ਅੱਜ ਵੀ ਜਿਨ੍ਹਾਂ ਕਾਊਂਟਰੀਜ਼ ਦੇ ਵਿੱਚ, ਇਹ ਤਾਂ ਚਲੋ ਤੁਸੀਂ ਯੂਬਾ ਸਿਟੀ ਕਾਊਂਟੀ ਦੀ ਗੱਲ ਕਰ ਰਹੇ ਹੋ, ਹੋਰ ਕਾਊਂਟਰੀਜ਼ ਦੇ ਵਿੱਚ
ਜਿੱਦਾਂ ਫਰੈਜ਼ਨੋ ਵਾਲੇ ਪਾਸੇ ਉੱਧਰ ਵੀ ਅਲਾਊਡ ਆ, ਉੱਥੇ ਤੁਹਾਨੂੰ ਦਿਖ ਜਾਣਗੇ, ਉੱਥੇ ਬਾਏ ਕਰੋ, ਪਰ ਉਹ ਜਿੱਦਾਂ ਦੱਸਿਆ ਵੀ ਸੀਲ ਵਗੈਰਾ ਲੱਗੀ ਹੁੰਦੀ ਆ, ਮੇਕ ਸ਼ੋਰ ਜਿਹੜਾ ਉਹ ਕਰੋ। ਸੇਫਲੀ ਇੰਜੋਏ ਕਰਦੇ ਆ। ਬਹੁਤ ਵਾਰੀ ਕੈਪਟਨ ਜਸਵੰਤ ਸਿੰਘ ਜੀ ਆਪਾਂ ਦੇਖਦੇ ਹਾਂ ਵੀ ਐਕਸੀਡੈਂਟਸ ਵਗੈਰਾ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ। ਲੋਕ ਪੀ ਲੈਂਦੇ ਆ, ਨਹੀਂ ਹਟਦੇ ਚਲਾਉਣੋਂ, ਡਰਾਈਵ ਕਰਦੇ ਆ, ਐਕਸੀਡੈਂਟ ਹੋ ਜਾਂਦੇ ਆ। ਸੋ ਉਹਨਾਂ ਨੂੰ ਵੀ ਭਾਈ ਬੇਨਤੀ ਹੈ ਵੀ ਘਰੇ ਹੀ ਰਹੋ ਜੇ ਤੁਸੀਂ ਪੀਓ ਹੀ ਲਈ ਆ ਤਾਂ। ਹਾਂਜੀ, ਇਸ ਸਾਲ ਪਤਾ ਹੋਣਾ ਜਿਹੜੀ ਆ CHP ਕੈਲੀਫੋਰਨੀਆ ਮੈਕਸਿਮਮ ਐਨਫੋਰਸਮੈਂਟ ਆ। ਸੋ ਓਕੇ, ਇਹ ਬਹੁਤ ਜ਼ਰੂਰੀ ਆ ਕਿ ਇੱਦਾਂ ਨਹੀਂ ਵੀ ਜੇ ਮਾੜੀ ਮੋਟੀ ਹੁਣ ਆਪਣੇ ਟਰੱਕਾਂ ਵਾਲੇ ਵੀਰ ਆ 0.4 ਆ ਲੀਗਲ ਲਿਮਿਟ। ਇਹ ਜੀ ਆ ਬੜੀ ਨਿਮਰਤਾ ਨਾਲ ਬੇਨਤੀ ਆ, ਕਿਉਂਕਿ ਤੁਸੀਂ ਬਿਲਕੁਲ ਨਹੀਂ, ਕੋਈ ਲੋਡ ਆ, ਊਬਰ ਆ, ਲਿਫਟ ਆ, ਬਹੁਤ ਰਾਈਡਾਂ ਆ ਅੱਜ ਕੱਲ੍ਹ। ਤਾਂ ਤੁਸੀਂ ਕਿਸੇ ਨੂੰ ਫੋਨ ਕਰ, ਆਪਣੇ ਵੀਰ ਭਰਾ ਨੂੰ ਫੋਨ ਕਰਕੇ ਲੈ ਜਾਓ ਅਤੇ ਆਪਣੇ ਸੈਲੀਬ੍ਰੇਟ ਕਰੋ, ਸੇਫਲੀ ਕਰੋ, ਆਪਣੇ ਘਰ ਇੰਜੋਏ ਕਰੋ। ਕੋਈ ਲੋੜ ਨਹੀਂ ਇੱਦਾਂ ਦੇ ਕੰਮ 'ਚ ਪੈਣ ਦੀ। ਅਤੇ ਬਾਕੀ ਸ਼ਰਾਬ ਪੀ ਕੇ ਪਟਾਕੇ ਚਲਾਉਣੇ ਰਾਏ ਇਹ ਵੀ ਸਹੀ ਹੈ। ਇਹਨੂੰ ਕਈ ਕਹਿੰਦੇ ਆ ਵੀ ਅਸੀਂ ਸ਼ਰਾਬ ਪੀ ਕੇ ਸਾਈਕਲ ਵੀ ਚਲਾ ਸਕਦੇ ਹਾਂ, ਅਤੇ ਉੱਥੇ ਵੀ ਸਾਨੂੰ DJ ਮਿਲ ਸਕਦੀ ਹੈ। ਡਰੰਕ ਇਨ ਪਬਲਿਕ ਹੋ ਸਕਦਾ ਹੈ। ਇਹ ਜ਼ਰੂਰੀ ਆ ਆਪਣੇ ਘਰ ਆਪਣੀ ਫੈਮਿਲੀ ਨਾਲ ਸੈਲੀਬ੍ਰੇਟ ਕਰੋ। ਇਹ ਜ਼ਰੂਰ ਵੀ ਇੱਦਾਂ ਦਾ ਕੰਮ ਨਾ ਕਰੋ ਜਿਹੜਾ ਸਾਨੂੰ ਫਿਰ ਮਗਰਾਣੀ ਉਹ ਲਈ ਡੀਲ ਕਰਨਾ ਪਏ, ਉਹ ਬਹੁਤ ਕੰਮ ਲੰਬਾ ਚੌੜਾ ਪੈਂਦਾ। ਫਾਇਰਵਰਕਸ ਚੱਲਦੇ ਆ, ਵੇਵਰਡ ਵੀ ਹੁੰਦੇ ਆ, ਕਈ ਵਾਰੀ ਤੁਹਾਡੇ ਵੱਲ ਨੂੰ ਆ ਸਕਦਾ ਜਾਂ ਜੇ ਤੁਹਾਡੇ ਘਰ ਵੱਲ ਨੂੰ ਆ ਕੇ ਫਟ ਜਾਵੇ ਤੇ ਉੱਥੇ ਉਸ ਮਾਮਲੇ 'ਚ ਕੀ ਕਰਨਾ ਚਾਹੀਦਾ? ਹਾਂਜੀ, ਪਹਿਲਾਂ ਤਾਂ ਆਪਣਾ ਪਾਣੀ ਵਾਲਾ ਗਾਰਡਨ ਹੋਸ ਕੋਲ ਰੱਖੋ। ਜੇ ਤੁਹਾਡੇ ਕੋਲ ਐਕਸਟਿੰਗੁਇਸ਼ਰ ਆ ਹੁਣ ਤਾਂ ਸੌਖੇ, ਕਿਹੜੇ ਵੀ ਹਾਰਡਵੇਅਰ ਸਟੋਰ ਤੋਂ ਜੋ ਆਪਣੇ ਕੋਲ ਰੱਖੋ। ਬਾਕੀ 911 ਕਰੋ, ਉਹ ਸਾਡਾ ਕੰਮ ਆ। ਬਿਗੇਸਟ ਥਿੰਗ ਆ ਆਪਣੇ ਨਿਆਣਿਆਂ ਤੇ ਫੈਮਿਲੀ ਨੂੰ ਪਰਾਂ ਲੈ ਲਓ, ਕਿ ਸਾਨੂੰ ਜਦੋਂ ਅਸੀਂ ਆਈਦਾ ਆ ਸਾਨੂੰ ਇਹ ਪਤਾ ਹੋਵੇ ਤੁਸੀਂ ਕਿ ਵੀ ਮੇਰੇ ਨਿਆਣੇ ਤੇ ਮੇਰੀ ਫੈਮਿਲੀ ਸਾਰੀ ਸੇਫ ਆ, ਤੇ ਸਾਡਾ ਜਦੋਂ ਫੋਕਸ ਆ ਅੱਗ ਬੁਝਾਉਣ 'ਚ ਹੋ ਜਾਂਦਾ। ਜੇ ਸਾਨੂੰ ਪਤਾ ਹੋਵੇ ਤੁਸੀਂ ਸਾਰੇ ਬਾਹਰ ਆ, ਫਿਰ ਸਾਡਾ ਕੰਮ ਸੌਖਾ ਹੁੰਦਾ। ਜੇ ਸਾਨੂੰ ਪਤਾ ਹੋਵੇ ਤੁਸੀਂ ਕਹਿੰਦੇ ਵੀ ਇੱਕ ਮੁੰਡਾ ਜਾਂ ਇੱਕ ਮੇਰਾ ਕੁੜੀ ਜਾਂ ਨਿਆਣਾ ਮੇਰਾ ਅਰਡਰਲੀ ਆ, ਆਪਣੇ ਸਿਆਣੇ ਬੰਦੇ ਘਰ ਜਾਂਦੇ ਆ, ਵੀ ਉਹ ਨਹੀਂ ਨਿਕਲੇ, ਵੀ ਸਾਡਾ ਜਿਹੜਾ ਮੇਨ ਫੋਕਸ ਹੈ ਉਹ ਰੈਸਕਿਊ ਸ਼ਿਫਟ ਹੋ ਜਾਂਦਾ। ਜੇ ਤੁਸੀਂ ਸਾਨੂੰ ਆਉਂਦਿਆਂ ਸਾਨੂੰ ਦੱਸ ਦਿਓ ਨਾ ਸਾਰੇ ਹੈਗੇ ਠੀਕ ਠਾਕ ਆ, ਤੇ ਸਾਡੀ ਜਿਹੜੀ ਸਾਰੀ ਫੋਕਸ ਆ ਫਿਰ ਉਹ ਸਾਨੂੰ ਅੱਗ ਬੁਝਾਉਣ ਨੂੰ ਹੁੰਦੀ। ਕਿਉਂਕਿ ਅੱਜ 4th ਜੁਲਾਈ ਆ, ਹਰ ਇੱਕ ਟਾਊਨ ਵਿੱਚ ਜਿਹੜੇ ਫਾਇਰ ਟਰੱਕ ਤਾਂ ਉਹ ਨਿੱਕੇ ਹੀ ਆ, ਤੇ ਕੱਲ੍ਹ ਹੋਰ ਵੀ ਬਹੁਤ ਹੋਣੀਆਂ। ਸੋ ਕਈ ਵਾਰੀ ਇੱਕ ਤੇ ਆ ਹੋਣਾ। ਸੋ ਇਹ ਵੈਰੀ ਇੰਪੋਰਟੈਂਟ ਆ, ਜੇ ਤੁਸੀਂ ਇਹ ਸਾਨੂੰ ਦੱਸਿਆ ਜਾਵੇ ਤਾਂ ਉਹਦਾ ਸਾਡੀ ਮਦਦ ਹੋਵੇ। ਨਾਲੇ ਆਪਾਂ ਦੇਖਦੇ ਹਾਂ ਵੀ ਆਲਰੇਡੀ ਵਾਈਲਡ ਫਾਇਰਸ ਦਾ ਵੀ ਪ੍ਰੈਸ਼ਰ ਆ। ਸੋ ਕੁਛ ਜਿਹੜੇ ਫਾਇਰ ਫਾਈਟਰਸ ਆ ਉੱਧਰ ਵੀ ਲੱਗੇ ਹੋਏ ਆ, ਉਹ ਆਲਰੇਡੀ ਉੱਧਰ ਜਿਹੜਾ ਕੰਮ ਕਰ ਰਹੇ ਆ। ਸੋ ਇੱਕ ਤਾਂ ਥੈਂਕ ਯੂ ਕਰਦੇ ਹਾਂ ਅਸੀਂ ਤੁਹਾਡਾ ਤੇ ਤੁਹਾਡੇ ਜਿਹੜੇ ਸਾਥੀਆਂ ਦਾ, ਸਾਰੇ ਫਾਇਰ ਫਾਈਟਰਸ ਦਾ ਜਿਹੜੇ ਲੱਗੇ ਹੋਏ ਆ। ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਬੜੀ ਮੁਸ਼ੱਕਤ ਕਰ ਰਹੇ ਆ ਵੀ ਤਾਂ ਜੋ ਅਸੀਂ ਸਾਰੇ ਜਣੇ ਸੇਫ ਜਿਹੜੇ ਹੋ ਰਹੀਏ। ਤੇ ਐਜ਼ ਏ ਜਿਹੜੇ ਸਿਵਿਲੀਅਨਸ ਆ, ਅਸੀਂ ਸਾਰੇ ਜਣਿਆਂ ਨੂੰ ਇਹ ਜਿਹੜਾ ਪ੍ਰਣ ਕਰਨਾ ਚਾਹੀਦਾ ਆ ਕਿ ਭਾਈ ਇਹਨਾਂ ਦਾ ਕੰਮ ਥੋੜਾ ਆਪਾਂ ਸੌਖਾ ਕਰੀਏ, ਕੋਈ ਇਦਾਂ ਦੀ ਹਰਕਤ ਜਾਂ ਇਦਾਂ ਦੀ ਸ਼ਰਾਰਤ ਨਾ ਕਰੀਏ ਜਿਹਦੇ ਨਾਲ ਜਿਹੜਾ ਕਿਸੇ ਦਾ ਨੁਕਸਾਨ ਜਾਂ ਤੁਸੀਂ ਆਪਣਾ ਨੁਕਸਾਨ ਜਿਹੜਾ ਉਹ ਕਰ ਬੈਠੋ। ਤੇ ਬਾਕੀ ਜਿਹੜੇ ਟਿਪਸ ਆ ਉਹਨਾਂ ਨੂੰ ਫੋਲੋ ਰੱਖੋ। ਜਿੱਥੇ ਵੀ ਤੁਸੀਂ ਪਟਾਕੇ ਚਲਾਉਣੇ ਆ ਜਾਂ ਵੈਸੇ ਵੀ ਅੱਜ ਦੇ ਦਿਨ ਖਾਸ ਕਰਕੇ ਆਲੇ ਦੁਆਲੇ ਆਪਣੇ ਲੌਨ ਵਗੈਰਾ ਨੂੰ ਪਾਣੀ ਦੇ ਕੇ ਰੱਖੋ। ਯੂ ਨੈਵਰ ਨੋ ਵੀ ਕੀ ਜਿਹੜਾ ਉਹ ਬਣ ਸਕਦਾ ਹੈ। ਪਟਾਕਾ ਕਿਧਰੋਂ ਵੀ ਹਵਾਈ ਉੱਡ ਕੇ ਜਿਹੜੀ ਇੱਧਰ ਨੂੰ ਆ ਜਾਂਦੀ ਆ। ਸੋ ਮੇਕ ਸ਼ੋਰ ਕਰੋ ਵੀ ਯੂ ਆਰ ਸੇਫ ਤੇ ਬਾਕੀ ਸਾਰਾ ਧਿਆਨ ਰੱਖੋ। ਹਾਂਜੀ, ਹੁਣ ਤੋਂ ਪਹਿਲਾਂ ਇੱਕ ਵਾਰੀ ਜੇ ਸੌਣਾ ਇੱਕ ਵਾਰੀ ਫਿਰ ਚੈੱਕ ਕਰਕੇ ਆਪਣੇ ਆਲਾ ਦੁਆਲਾ ਘਰ ਵੀ ਕਿਸੇ ਦੀ ਅਸਵਾਈਸ਼ ਤੇ ਚਲਾਤੀ, ਕਿਉਂਕਿ ਕੋਈ ਨਾ ਕੋਈ ਹਾਲਤ ਕਰਦੇ। ਕੋਸ਼ਿਸ਼ ਸਾਡੀ ਹੁੰਦੀ ਆ ਵੀ ਜਿੰਨਾ ਮਰਜ਼ੀ ਇਨਫੋਰਸ ਕਰੀਏ, ਪਰ ਅਸੀਂ ਵੀ ਉਨੇ ਕਈ ਆ ਸ਼ਰਾਰਤੀ ਹੁੰਦੇ ਆ ਜੀ। ਬਿਲਕੁਲ, ਸੌਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਘਰ ਦੁਆਲੇ ਦੇਖ ਕੇ ਗੇੜਾ ਕੱਢ ਕੇ ਮੇਕ ਸ਼ੋਰ ਛੱਤ ਤੇ ਨਾ ਕੁਛ ਪਿਆ ਹੋਵੇ, ਜਿਹੜੇ ਤੁਸੀਂ ਯੂਜ਼ ਚਲਾਏ ਵੀ ਆ ਉਹ ਵੀ ਠੀਕ ਆ, ਉਹ ਤਾਂ ਨਹੀਂ ਕਿਤੇ ਜਾਂਦੇ। ਤੇ ਉਹ ਪਾਣੀ 'ਚ ਪਾ ਕੇ ਬਾਲਟੀ 'ਚ ਪਾ ਕੇ ਰੱਖ ਲਓ। ਹਾਂਜੀ। ਬਾਕੀ ਸਭ ਤੋਂ ਜ਼ਿਆਦਾ ਮੈਨੂੰ ਇਹੀ ਆਉਂਦੀ ਆ ਆਪਣੇ ਇੰਡੀਆ ਨੂੰ ਇਹ ਜ਼ਰੂਰ ਕਹਿਣਾ, ਪੰਜਾਬੀ ਵੀਰ ਭਰਾ ਨੂੰ, ਜੇ ਤੁਹਾਡੇ ਘਰ ਸਮੋਕ ਡਿਟੈਕਟਰ ਆ ਉਹ ਬੈਟਰੀਆਂ ਜ਼ਰੂਰ ਪਾਇਆ ਕਰੋ। ਤੇ ਮੈਂ ਕੱਲ੍ਹ ਜਾਣਾ ਕੋਈ ਮੈਡੀਕਲ ਮਰਚੈਂਟ ਆ, ਉਹ ਮੈਨੂੰ ਉਹ ਚਿਰਪ ਕਰਦੇ ਸੁਣਦੇ ਹੁੰਦੇ ਆ। ਤੇ ਇਹ ਬੜੀ ਬੇਨਤੀ, ਮੈਨੂੰ ਪਤਾ ਆਪਣਾ ਘਰ ਰੋਟੀ ਪਾਣੀ ਬਣਾਉਣਾ ਹੁੰਦਾ ਉਹਨਾਂ ਹੋ ਜਾਂਦਾ, ਪਰ ਉਹ ਬਹੁਤ ਜ਼ਰੂਰੀ ਆ ਉਹ ਕਿ ਤੁਹਾਨੂੰ ਠਾਲਣ ਦੀ ਉਹ ਮਦਦ ਕਰਦੇ ਆ। ਬਿਲਕੁਲ ਜੀ। ਤੇ ਥੈਂਕ ਯੂ ਕੈਪਟਨ ਜਸਵੰਤ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।